ਪਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਬਠਿੰਡਾ ਛਾਉਣੀ ਦੇ ਵਿੱਚ ਫਾਇਰਿੰਗ ਹੋਈ, 4 ਜਵਾਨਾਂ ਦੀ ਮੌਤ। ਕੀ ਰਿਹਾ ਪੂਰਾ ਮਾਜਰਾ ਜੀ? देखो माजरा समझ नहीं आ रही। तड़के 4 ਵਜੇ ਦੀ ਘਟਨਾ 4:30 ਵਜੇ ਦੀ। ਤਾਂ ਉਸ ਤੋਂ ਬਾਅਦ ਫਿਰ ਜਦੋਂ ਸਵੇਰੇ ਪਤਾ ਲੱਗਦਾ ਮੀਡੀਆ ਦੇ ਜ਼ਰੀਏ, ਕਿਉਂਕਿ ਬਠਿੰਡਾ ਸ਼ਹਿਰ ਦੇ ਵਿੱਚ ਹਲਚਲ ਤੇਜ਼ ਹੋ ਗਈ। ਬਹੁਤ ਜ਼ਿਆਦਾ ਮਤਲਬ ਕਿ ਪੁਲਿਸ ਉੱਥੇ ਵੇਖਣ ਨੂੰ ਮਿਲੀ, ਆਰਮੀ ਵੀ ਬਾਹਰ ਆ ਗਈ, ਕਿਉਂਕਿ ਇਹ ਜਿਹੜੀ ਛਾਉਣੀ ਹੈ ਇਹਦੇ ਵਿਚਾਲਿਓਂ ਵੱਡਾ ਹਾਈਵੇ ਨਿਕਲਦਾ ਜਿਹੜਾ ਬਠਿੰਡਾ ਚੰਡੀਗੜ੍ਹ ਵਾਲਾ। ਦੋਨਾਂ ਕਿਨਾਰਿਆਂ ਤੇ ਇਹ ਛਾਉਣੀ ਆ, ਬਹੁਤ ਵੱਡੀ ਛਾਉਣੀ ਆ। ਤਾਂ ਇਹਦੇ ਵਿੱਚ ਕੁਝ ਹੋਇਆ ਐਸਾ ਲੱਗ ਗਿਆ ਸੀ, ਅੰਦਾਜ਼ਾ ਲੱਗ ਗਿਆ। ਫਿਰ ਬਾਅਦ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਹੁੰਦੀ ਆ ਕਿ 4 ਜਵਾਨ ਜਿਹੜੇ ਆ ਉਹ ਮਾਰੇ ਗਏ, ਕਿਉਂਕਿ ਸ਼ੂਟ ਆਊਟ ਹੋਇਆ, ਤਗੜਾ ਸ਼ੂਟ ਆਊਟ ਹੋਇਆ। ਉਸ ਤੋਂ ਬਾਅਦ ਇਸ ਗੱਲ ਤੇ ਜ਼ੋਰ ਲੱਗਾ ਰਿਹਾ ਕਿ ਕੀ ਇਹ ਘਟਨਾ ਹੈ, ਇਹਦੇ ਕਾਰਨ ਕੀ ਰਹੇ ਆ, ਪਰ ਬਹੁਤਾ ਕੁਝ ਰਿਵੀਲ ਨਹੀਂ ਕੀਤਾ ਗਿਆ। ਪਰ ਦੇਰ ਸ਼ਾਮ ਜਿੰਨਾ ਕੋ ਪਤਾ ਲੱਗ ਸਕਿਆ ਉਹ ਇਹੋ ਹੈ ਕਿ ਮੈਸ ਦੇ ਨਾਲ ਵਾਲੀ ਬੈਰਕ ਦੇ ਵਿੱਚ ਇਹ ਜਵਾਨ ਜਿਹੜੇ ਸੁੱਤੇ ਪਏ ਸਨ, ਇਹਨਾਂ ਤੇ 2 ਜਣਿਆਂ ਨੇ ਗੋਲੀਆਂ ਚਲਾਈਆਂ ਨੇ। ਇਹਨਾਂ 2 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ। ਤਾਂ ਹਾਲ ਦੀ ਘੜੀ ਇਨਸਾਸ ਰਾਈਫਲ ਇੱਕ ਮਿਲੀ ਹੈ, ਉਹਦੇ ਬਾਰੇ ਹੁਣ ਫੋਰੈਂਸਿਕ ਜਾਂਚ ਪੜਤਾਲ ਹੋਏਗੀ, ਫਿਰ ਸਾਰਾ ਕੁਝ ਮਾਲੂਮ ਚੱਲੇਗਾ, ਪਤਾ ਚੱਲੇਗਾ ਕਿ ਕੀ ਹੋਇਆ ਕੀ ਨਹੀਂ ਹੋਇਆ, ਇਹ ਕਿਹੜੀ ਰਾਈਫਲ ਹੈ, ਕਿਉਂਕਿ ਇੱਕ ਰਾਈਫਲ ਦੱਸਦੇ ਆ ਕਿ ਬੀਤੇ ਰੋਜ਼ ਗਾਇਬ ਵੀ ਹੋਈ ਆ। ਤਾਂ ਸੂਰਤ ਹਾਲ ਇਹੀ ਹੈ ਕਿ ਹਾਲ ਦੀ ਘੜੀ FIR ਜ਼ਰੂਰ ਦਰਜ ਕਰ ਲਈ ਗਈ ਆ। ਆਰਮੀ ਅਤੇ ਪੰਜਾਬ ਪੁਲਿਸ ਦੋਨੇ ਰਲ ਕੇ ਇਸ ਦੀ ਜਾਂਚ ਪੜਤਾਲ ਕਰ ਰਹੇ ਨੇ, ਪਰੰਤੂ ਇਹ ਹਾਲੇ ਸਪਸ਼ਟ ਨਹੀਂ ਹੈ ਕਿ ਛਾਉਣੀ ਦੇ ਵਿੱਚ ਜੋ ਇਹ ਸ਼ੂਟ ਆਊਟ ਹੋਇਆ, ਜੋ ਇਹ ਸਾਰਾ ਗੋਲੀकांड ਵਾਪਰਿਆ, ਇਹਦੇ ਵਿੱਚ ਕੌਣ ਨੇ। ਕਿਉਂਕਿ ਇਹ ਇਸ ਤਰ੍ਹਾਂ ਦੀ ਇੱਕ ਛਾਉਣੀ ਹੈ ਜਿਹਦੇ ਆਲੇ ਦੁਆਲੇ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬਹੁਤ ਜ਼ਿਆਦਾ ਤਕੜਾ ਸਿਕਿਉਰਿਟੀ ਦਾ ਘੇਰਾ ਹੁੰਦਾ। ਹਾਈਵੇ ਬੇਸ਼ੱਕ ਵਿਚਾਰ ਦੀ ਗੁਜ਼ਰਦਾ, ਪਰ ਕਿਸੇ ਦੀ ਮਜ਼ਾਲ ਨਹੀਂ ਹੈਗੀ ਕਿ ਹਾਈਵੇ ਤੋਂ ਕੋਈ 2 ਫੁੱਟ ਥੱਲੇ ਨੂੰ ਹੋ ਜਾਏਗਾ ਕਦੇ, ਕਿਉਂਕਿ ਸਿਕਿਉਰਿਟੀ ਇੰਨੀ ਟਾਈਟ ਹੁੰਦੀ ਆ। ਕਿਹੜਾ ਬੰਦਾ ਜਿਹੜਾ ਬਾਹਰੋਂ ਅੰਦਰ ਗਿਆ ਜਾਂ ਅੰਦਰ ਹੀ ਉਸ ਬੰਦੇ ਦੀ ਮੌਜੂਦਗੀ ਸੀ। ਹੁਣ ਤਾਂ ਵੈਸੇ 2 ਬੰਦਿਆਂ ਵੱਲ ਇਸ਼ਾਰਾ, ਤਾਂ ਕੀ ਇਹ ਅੰਦਰ ਦੇ ਹੀ ਬੰਦੇ ਨੇ? ਕਿਉਂਕਿ ਟੈਰਰ ਅਟੈਕ ਦੀ ਵੀ ਕਿਤੇ ਨਾ ਕਿਤੇ ਪਹਿਲਾਂ ਗੱਲ ਚੱਲੀ ਸੀ, ਪਰ ਪੰਜਾਬ ਪੁਲਿਸ ਨੇ ਡਿਨਾਈ ਕਰ ਦਿੱਤਾ ਸੀਗਾ ਇਸ ਮੁੱਦੇ ਤੇ। ਪਰ ਫਿਰ ਵੀ ਇੱਕ ਐਂਗਲ ਜਿਹੜਾ ਹੈ ਉਹ ਇੱਕ ਥੋੜਾ ਜਿਹਾ ਕਹਿ ਲਓ ਸੰਭਾਵੀ ਤੌਰ ਤੇ ਮਾੜਾ ਮੋਟਾ ਤਾਂ ਸਪੇਸ ਰੱਖਦਾ ਹੈ ਇਹਦੇ ਵਿੱਚ। ਤਾਂ ਦੂਸਰੇ ਪਾਸੇ ਜੇ ਅਜਿਹਾ ਨਹੀਂ ਹੈ ਤਾਂ ਫਿਰ ਕੀ ਕੋਈ ਬਾਹਰੋਂ ਗਿਆ? ਐਸਾ ਸੰਭਵ ਨਹੀਂ ਜਾਪਦਾ ਕਿ ਬਾਹਰੋਂ ਜਾ ਕੇ ਐਡਾ ਗੋਲੀकांड ਅੰਜਾਮ ਦੇ ਕੇ ਬੰਦਾ ਬਚ ਨਿਕਲੇ। ਤਾਂ ਕੀ ਇਹ ਜਿਹੜੀ ਪਹਿਲਾਂ ਰਾਈਫਲ ਚੋਰੀ ਹੁੰਦੀ ਹੈ, ਇਹ ਚੋਰੀ ਕਰਨ ਉਪਰੰਤ ਅੰਦਰੋਂ ਹੀ ਕਿਸੇ ਨੇ ਅੰਜਾਮ ਦਿੱਤਾ? ਐਸੀ ਸੰਭਾਵਨਾ ਜਿਹੜੀ ਉਹ ਪ੍ਰਬਲ ਹੈ, ਪਰ ਹਾਲ ਦੀ ਘੜੀ ਕਹਿ ਲਓ ਕਿ ਪੁਸ਼ਟ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ। ਆਰਮੀ ਵਾਲੇ ਲੱਗੇ ਹੋਏ ਨੇ, ਦੇਖੋ ਅੱਗੇ ਕੀ ਜਾਣਕਾਰੀ ਮਿਲਦੀ ਹੈ, ਕੀ ਜਾਣਕਾਰੀ ਇਹ ਦਿੰਦੇ ਆ। ਪਰ ਬਹਰਹਾਲ ਜੋ 4 ਜਵਾਨ ਜਿਹੜੇ ਇਸ ਗੋਲੀकांड ਦਾ ਸ਼ਿਕਾਰ ਹੋਏ ਸਨ, ਉਹਨਾਂ ਦੀਆਂ ਲਾਸ਼ਾਂ ਮੋਰਚਰੀ 'ਚ ਭੇਜ ਦਿੱਤੀਆਂ ਗਈਆਂ ਸਨ। ਜੀ ਜੀ, ਬਿਲਕੁਲ ਬਿਲਕੁਲ। ਇਸਨੇ ਸਾਰਿਆਂ ਨੂੰ ਜਿਹੜਾ ਹਿਲਾ ਕੇ ਰੱਖ ਦਿੱਤਾ ਵੀ ਇੱਥੇ ਬਣਿਆ ਕੀ ਆ। ਸੋ ਬੜੇ ਸਵਾਲ ਨੇ, ਦੇਖੋ ਕਦੋਂ ਤੱਕ ਇਹਦੇ ਬਾਰੇ ਕੁਝ ਹੋਰ ਪਤਾ ਲੱਗਦਾ ਹੈ।